ਜਿੱਥੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਨੂੰਨ ਦੀ ਮੰਗ ਕਰਦੇ ਹਾਂ। ਅਸੀਂ ਦੂਜੇ ਧਰਮਾਂ ਦੇ ਗ੍ਰੰਥਾਂ ਦੀ ਵੀ ਜਿਹੜਾ ਉਹਨਾਂ ਦੀ ਵੀ ਕੋਈ ਬੇਅਦਬੀ ਕਰਦਾ ਉਸ ਦੇ ਖਿਲਾਫ ਵੀ ਕਾਨੂੰਨ ਬਣਨਾ ਚਾਹੀਦਾ। ਮੌਕੇ ਦੀ ਸਰਕਾਰ ਨੇ ਉਹਨਾਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਨ ਦੀ ਬਜਾਏ ਉਹਨਾਂ ਦੋਸ਼ੀਆਂ ਨੂੰ ਬਚਾਇਆ। ਉਹ ਸੰਵਿਧਾਨ ਤਹਿਤ ਬਣੀਆਂ ਸਰਕਾਰਾਂ ਸਾਨੂੰ ਬਣਦੇ ਹੱਕ ਨਹੀਂ ਦੇ ਰਹੀਆਂ। ਸਿੱਖਾਂ ਨੂੰ ਇੱਕ ਮੈਂ ਤਾਂ ਕਹਿਣਾ ਵੀ 2 ਨੰਬਰ ਦਾ ਸ਼ਹਿਰੀ ਸਮਝਿਆ ਜਾ ਰਿਹਾ। ਜਿਸ ਤਰ੍ਹਾਂ ਦਾ ਵਰਤਾ ਸਰਕਾਰਾਂ ਵੱਲੋਂ ਸਿੱਖਾਂ ਪ੍ਰਤੀ ਪੰਜਾਬ ਪ੍ਰਤੀ ਹੈ। 26 ਫਰਵਰੀ ਨੂੰ ਇੱਕ ਮੀਟਿੰਗ ਹੋਈ ਹੈ ਸਰਕਾਰ ਨਾਲ। ਪੰਜਾਬ ਸਰਕਾਰ ਨੇ ਸੱਦਾ ਦਿੱਤਾ ਸੀ। ਉਸ ਮੀਟਿੰਗ 'ਚ ਸਰਕਾਰ ਨੇ ਵਿਸ਼ਵਾਸ ਵੀ ਦਿਵਾਇਆ ਵੀ ਅਸੀਂ ਜਲਦੀ ਇਹਨਾਂ ਤੇ ਇਨਸਾਫ ਦੇਣਾ। ਜੇ ਇਸ ਤਰ੍ਹਾਂ ਸਰਕਾਰਾਂ ਨੂੰ ਕੋਈ ਡਰ ਹੈ, ਉਹਨਾਂ ਨੂੰ ਬੰਦੀ ਸਿੰਘਾਂ ਨੂੰ ਰਿਹਾ ਕਰ ਦੇਣਾ ਚਾਹੀਦਾ। ਸਰਕਾਰਾਂ ਪੰਜਾਬ ਪ੍ਰਤੀ ਸਿੱਖਾਂ ਪ੍ਰਤੀ ਸੁਹਿਰਦ ਨਹੀਂ। ਇਹ ਸਿਰਫ ਤੇ ਸਿਰਫ ਵੋਟਾਂ ਲੈ ਕੇ ਝੂਠੇ ਲਾਰੇ ਲਾ ਕੇ ਹੀ ਡੰਗ ਟਪਾਉਂਦੀਆਂ ਰਹੀਆਂ। ਜਿਸ ਦਿਨ ਦਾ ਕੌਮੀ ਇਨਸਾਫ ਮੋਰਚਾ ਲੱਗਿਆ, ਇਸ ਮੀਡੀਆ ਦਾ ਬਹੁਤ ਵੱਡਾ ਰੋਲ ਹੈ, ਜਿਹੜਾ ਇਸ ਮੋਰਚੇ ਦੀ ਆਵਾਜ਼ ਦੇਸ਼ ਵਿਦੇਸ਼ ਦੇ ਕੋਨੇ-ਕੋਨੇ ਤੱਕ ਪਹੁੰਚਾ ਰਿਹਾ ਸੀ। ਇਹ ਸਰਕਾਰਾਂ ਦੇ ਖਿਲਾਫ ਇੱਕ ਲੋਕ ਲਹਿਰ ਬਣਦੀ ਜਾ ਰਹੀ ਸੀ। ਉਸ ਤੋਂ ਬਖਲਾੜ 'ਚ ਆ ਕੇ ਜਿਹੜਾ ਸਰਕਾਰਾਂ ਨੇ ਸਾਡੇ 15 ਤੋਂ 18 ਜਿਹੜੇ ਚੈਨਲ ਸੀ ਕਵਰਿੰਗ ਕਰਕੇ ਇਸ ਨੂੰ ਲਾਈਵ ਕਰਦੇ ਸੀ, ਪ੍ਰੋਗਰਾਮ ਦੇਸ਼ ਵਿਦੇਸ਼ ਦੇ ਕੋਨੇ-ਕੋਨੇ ਤੱਕ ਪਹੁੰਚਾਉਂਦੇ ਸੀ, ਉਸ ਨੂੰ ਬੈਨ ਕਰ ਦਿੱਤਾ। ਪੰਜਾਬ ਸਰਕਾਰ ਨੇ ਆਪਣਾ ਪੱਲਾ ਛਡਾਇਆ ਵੀ ਇਹ ਤਾਂ ਸੈਂਟਰ ਸਰਕਾਰ ਦਾ ਮਸਲਾ, ਉਹਨਾਂ ਨੇ ਬੈਨ ਕੀਤੇ ਹੈ, ਉਹ ਹੀ ਇਹਨਾਂ ਨੂੰ ਚਾਲੂ ਕਰ ਸਕਦੇ ਹੈ। TV 84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਵਰਾਜ। ਗੱਲ ਕੀਤੀ ਜਾਵੇ ਤਾਂ ਕੌਮੀ ਇਨਸਾਫ ਮੋਰਚਾ ਤਕਰੀਬਨ 7 ਜਨਵਰੀ ਤੋਂ ਚੱਲ ਚੁੱਕਾ ਹੈ। ਵੱਡੀ ਤਾਦਾਦ ਦੇ ਵਿੱਚ ਸੰਗਤ ਦਾ ਸਮਰਥਨ ਮਿਲਦਾ ਨਜ਼ਰ ਆਉਂਦਾ ਹੈ। ਹਰ ਤਰ੍ਹਾਂ ਦੇ ਤਮਾਮ ਲੋਕਾਂ ਦੇ ਵੱਲੋਂ ਸਹਿਯੋਗ ਕੀਤਾ ਜਾ ਰਿਹਾ ਹੈ। ਤਾਂ ਕੌਮੀ ਇਨਸਾਫ ਮੋਰਚੇ ਦੀ ਭਵਿੱਖ ਨੂੰ ਲੈ ਕੇ ਰਣਨੀਤੀ ਕਿਸ ਤਰੀਕੇ ਦੀ ਹੋਵੇਗੀ, ਕਿ ਸਰਕਾਰ ਦੇ ਨਾਲ ਕੋਈ ਗੱਲਬਾਤ ਹੋਈ ਹੈ? ਤਾਂ ਇਸੇ तमाम ਸਵਾਲਾਂ ਨੂੰ ਲੈ ਕੇ ਮੋਰਚੇ ਦੇ ਸਭ ਤੋਂ ਮੋਹਰੀ ਕਹਿ ਸਕਦੇ ਹਾਂ ਕਿ ਬਾਪੂ ਗੁਰਚਰਨ ਸਿੰਘ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਧਰਮੀ ਪਿਤਾ ਨੇ, ਉਹਨਾਂ ਦੇ ਨਾਲ ਗੱਲਬਾਤ ਕਰ ਲੈਣੇ। ਬਾਪੂ ਜੀ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਬਾਪੂ ਜੀ, ਸਭ ਤੋਂ ਪਹਿਲਾਂ ਮੁੱਢਲਾ ਸਵਾਲ ਹੈ, ਸਭ ਤੋਂ ਪਹਿਲਾਂ ਦੱਸੋ ਕਿ ਮੋਰਚੇ ਦੀ ਰਣਨੀਤੀ ਕਿਸ ਤਰੀਕੇ ਦੀ ਹੈ, ਲੋਕਾਂ ਦਾ ਸਮਰਥਨ ਕਿਸ ਤਰ੍ਹਾਂ ਦਾ ਆ ਇਹ ਮੌਜੂਦਾ ਦੌਰ ਦੇ ਵਿੱਚ? ਦੇਖੋ, ਜਿਹੜੀ ਮੋਰਚੇ ਦੀ ਰਣਨੀਤੀ ਹੈ ਉਹ ਤਾਂ ਪਹਿਲਾਂ ਤੋਂ ਹੀ ਤਿਆਰ ਕੀਤੀ ਗਈ ਹੈ, ਕਿਉਂਕਿ 7 ਜਨਵਰੀ ਤੋਂ ਜਦੋਂ ਇਹ ਕੌਮੀ ਇਨਸਾਫ ਮੋਰਚਾ ਲੱਗਿਆ, ਇਹਦੀ ਰਣਨੀਤੀ ਸੀ ਵੀ 4 ਮੁੱਦਿਆਂ ਨੂੰ ਲੈ ਕੇ ਮੋਰਚਾ ਲਾਇਆ ਜਾ ਰਿਹਾ, ਜਿਹੜਾ ਸਰਕਾਰਾਂ ਤੋਂ ਅਸੀਂ ਉਹਨਾਂ ਮੁੱਦਿਆਂ 'ਤੇ ਇਨਸਾਫ ਲੈਣਾ। ਸਭ ਤੋਂ ਪਹਿਲਾ ਮੁੱਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ 2015 'ਚ ਬਰਗਾੜੀ ਵਿਖੇ ਹੋਈ ਬੇਅਦਬੀ ਦਾ ਇਨਸਾਫ ਅਤੇ ਬੇਅਦਬੀ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਨੂੰਨ ਬਣਾਉਣ ਦੀ ਮੰਗ। ਜਿੱਥੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਨੂੰਨ ਦੀ ਮੰਗ ਕਰਦੇ ਹਾਂ, ਅਸੀਂ ਦੂਜੇ ਧਰਮਾਂ ਦੇ ਗ੍ਰੰਥਾਂ ਦੀ ਵੀ ਜਿਹੜਾ ਉਹਨਾਂ ਦੀ ਵੀ ਕੋਈ ਬੇਅਦਬੀ ਕਰਦਾ ਉਸ ਦੇ ਖਿਲਾਫ ਵੀ ਕਾਨੂੰਨ ਬਣਨਾ ਚਾਹੀਦਾ। ਦੂਜਾ, ਬਾਈਬਲ ਕਲਾਂ 'ਚ ਜਿਹੜਾ ਹੋਇਆ ਸੀ, ਜਦੋਂ ਬਰਗਾੜੀ 'ਚ ਬੇਅਦਬੀ ਹੋਈ ਤਾਂ ਸੰਗਤਾਂ ਜਿਹੜਾ ਸ਼ਾਂਤਮਈ ਰੋਸ ਧਰਨਾ ਉੱਤੇ ਦੇ ਰਹੀਆਂ ਸਨ, ਉਹਨਾਂ 'ਤੇ ਗੋਲੀ ਚਲਾਈ ਗਈ। ਕੋਟਕਪੂਰਾ 'ਚ ਵੀ ਲਾਠੀ ਚਾਰਜ ਅਤੇ ਪਾਣੀ ਦੀ ਵਿਛਾੜਾਂ ਮਾਰੀਆਂ ਗਈਆਂ। ਪਰੰਤੂ ਮੌਕੇ ਦੀ ਸਰਕਾਰ ਨੇ ਉਹਨਾਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਨ ਦੀ ਬਜਾਏ ਉਹਨਾਂ ਦੋਸ਼ੀਆਂ ਨੂੰ ਬਚਾਇਆ, ਕਿਉਂਕਿ ਮੁੱਖ ਦੋਸ਼ੀ ਉਸ ਦਾ ਜਿਹੜਾ ਪੁਲਿਸ ਦਾ DGP ਸੀ ਸੁਮੇਧ ਸੈਣੀ, ਜਿਹੜਾ ਨੌਜਵਾਨ ਸਿੱਖਾਂ ਦਾ ਕਾਤਲ ਮੰਨਿਆ ਜਾਂਦਾ, ਉਹੀ ਉਸ ਸਰਕਾਰ ਨੇ, ਪੰਥਕ ਸਰਕਾਰ ਨੇ ਉਹਨੂੰ DGP ਲਾਇਆ। ਅਤੇ ਉਹ ਬਾਈਬਲ ਕਲਾਂ ਗੋਲੀਕਾਂਡ ਵੀ ਉਹਦੀ ਹੁਕਮ ਨਾਲ ਹੀ ਹੋਇਆ। ਇਸ ਕਰਕੇ ਉਹਨਾਂ ਦੋਸ਼ੀਆਂ ਨੂੰ ਸਰਕਾਰ ਬਚਾਉਂਦੀ ਰਹੀ ਲਗਾਤਾਰ। ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਈ, ਉਹਨਾਂ ਨੇ ਵੀ ਕੋਈ ਇਨਸਾਫ ਨਾ ਦਿੱਤਾ ਅਤੇ ਹੁਣ ਸਾਲ ਤੋਂ ਉੱਤੇ ਸਮਾਂ ਬੀਤ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ, ਇਹ ਵੀ ਕੋਈ ਇਨਸਾਫ ਨਹੀਂ ਦੇ ਰਹੇ। ਸੋ ਅਸੀਂ ਇਹਨਾਂ ਮੁੱਦਿਆਂ 'ਤੇ ਇਨਸਾਫ ਲੈਣੇ ਸ਼ਾਂਤਮਈ ਰੂਪ 'ਚ ਇਹ ਮੋਰਚਾ ਲਾਇਆ, ਜਿਹੜਾ ਸ਼ੁਰੂ ਤੋਂ ਇਸ ਦਾ ਭਾਵੇਂ 2 ਵੱਡੇ ਇਕੱਠ ਹੋਏ। 7 ਜਨਵਰੀ ਦਾ ਬਹੁਤ ਵੱਡਾ ਇਕੱਠ ਹੋਇਆ। ਉਸ ਤੋਂ ਬਾਅਦ 26 ਜਨਵਰੀ ਨੂੰ ਜਦੋਂ ਸਰਕਾਰਾਂ ਗਣਤੰਤਰ ਦਿਵਸ ਮਨਾ ਰਹੀਆਂ ਸੀ,
ਅਸੀਂ ਉਸ ਦਿਨ ਨੂੰ ਰੋਸ ਵਜੋਂ ਕਾਲਾ ਦਿਨ ਵਜੋਂ ਮਨਾਇਆ, ਕਿਉਂਕਿ ਉਹ ਸੰਵਿਧਾਨ ਤਹਿਤ ਬਣੀਆਂ ਸਰਕਾਰਾਂ ਸਾਨੂੰ ਬਣਦੇ ਹੱਕ ਨਹੀਂ ਦੇ ਰਹੀਆਂ। ਸਿੱਖਾਂ ਨੂੰ ਇੱਕ, ਮੈਂ ਤਾਂ ਕਹਿਣਾ ਵੀ 2 ਨੰਬਰ ਦਾ ਸ਼ਹਿਰੀ ਸਮਝਿਆ ਜਾ ਰਿਹਾ। ਜਿਸ ਤਰ੍ਹਾਂ ਦਾ ਵਰਤਾਅ ਸਰਕਾਰਾਂ ਵੱਲੋਂ ਸਿੱਖਾਂ ਪ੍ਰਤੀ, ਪੰਜਾਬ ਪ੍ਰਤੀ ਹੈ, ਇਸ ਕਰਕੇ ਇਸ ਮੋਰਚੇ ਦੀ ਇਹੀ ਰਣਨੀਤੀ ਹੈ ਕਿ ਸ਼ਾਂਤਮਈ ਰਹਿ ਕੇ ਆਪਣੇ ਹੱਕਾਂ ਦੀ ਪ੍ਰਾਪਤੀ ਕਰਨਾ, ਇਹ ਰਣਨੀਤੀ ਹੈ। ਅਤੇ ਮੋਰਚਾ ਦਿਨ ਪਰ ਦਿਨ ਚੜ੍ਹਦੀ ਕਲਾ ਜਾ ਰਿਹਾ, ਕਿਉਂਕਿ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਮੋਰਚਾ ਲੱਗਿਆ, ਸੰਗਤਾਂ ਆਪਣਾ ਫਰਜ਼ ਸਮਝ ਰਹੀਆਂ ਵੀ ਸਾਡਾ ਫਰਜ਼ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ 4 ਵਰਨਾਂ ਨੂੰ ਉਪਦੇਸ਼ ਸੰਧ ਸਾਂਝੀਵਾਲਤਾ ਦੇ ਪ੍ਰਤੀਕ ਹੈ। ਇਸ ਲਈ ਇਸ ਫਿਰਕਿਆਂ ਤੋਂ ਉੱਪਰ ਉੱਠ ਕੇ ਵੀ ਹਰ ਉਹ ਇਨਸਾਨ ਜਿਹੜਾ ਮਨੁੱਖੀ ਅਧਿਕਾਰਾਂ ਦਾ ਕਦਰ ਕਰਦਾ, ਉਹ ਇਸ 'ਚ ਸ਼ਾਮਲ ਹੋ ਰਿਹਾ। ਸੋ ਮੋਰਚਾ ਦਿਨ ਪਰ ਦਿਨ ਚੜ੍ਹਦੀ ਕਲਾ ਜਾ ਰਿਹਾ। 2 ਮਹੀਨੇ ਦੇ ਕਰੀਬ ਸਮਾਂ ਹੋ ਚੱਲਾ ਮੋਰਚੇ ਲੱਗੇ ਨੂੰ। ਕੋਈ ਉਹਨੇ ਵੱਡੇ ਪੱਧਰ ਦੀ ਮੀਟਿੰਗ ਸਰਕਾਰ ਦੇ ਵੱਡੇ ਨੁਮਾਇੰਦਿਆਂ ਦੇ ਨਾਲ ਹੋਈ ਕਿ ਜਿਹੜਾ ਮਸਲਿਆਂ ਨੂੰ ਹੱਲ ਕਰਨ ਬਾਬਤ ਪਹਿਲ ਕਦਮੀ ਕੀਤੀ ਗਈ ਹੋਵੇ ਕੋਈ? ਦੇਖੋ, ਪਹਿਲਾਂ 2-3 ਮੀਟਿੰਗਾਂ ਪ੍ਰਸ਼ਾਸਨ ਨਾਲ ਹੋਈਆਂ, ਛੋਟੇ ਲੈਵਲ ਦੀਆਂ, ਖਾਸ ਕਰਕੇ ਪੁਲਿਸ ਪ੍ਰਸ਼ਾਸਨ ਨਾਲ। ਪਰੰਤੂ 26 ਫਰਵਰੀ ਨੂੰ ਇੱਕ ਮੀਟਿੰਗ ਹੋਈ ਹੈ ਸਰਕਾਰ ਨਾਲ। ਪੰਜਾਬ ਸਰਕਾਰ ਨੇ ਸੱਦਾ ਦਿੱਤਾ ਸੀ ਉਸ ਮੀਟਿੰਗ ਦਾ। ਸੋ ਉਸ 'ਚ ਸਾਡੇ 4 ਨੁਮਾਇੰਦੇ ਕੌਮੀ ਇਨਸਾਫ ਮੋਰਚੇ ਵੱਲੋਂ ਗਏ ਸੀ। 2 ਮੰਤਰੀ ਸਰਕਾਰ ਦੇ, ਪੰਜਾਬ ਸਰਕਾਰ ਦੇ, ਹਰਪਾਲ ਸਿੰਘ ਚੀਮਾ ਅਤੇ ਅਮਨ ਅਰੋੜਾ, ਉਹਨਾਂ ਨਾਲ ਮੀਟਿੰਗ ਹੋਈ ਹੈ। ਤਕਰੀਬਨ 2-2.5 ਘੰਟੇ ਮੀਟਿੰਗ ਚੱਲੀ ਹੈ। ਕਈ ਮੁੱਦਿਆਂ 'ਤੇ ਗੱਲਬਾਤ ਹੋਈ ਹੈ। ਸਰਕਾਰ ਨੇ ਵਿਸ਼ਵਾਸ ਵੀ ਦਿਵਾਇਆ ਵੀ ਅਸੀਂ ਜਲਦੀ ਇਹਨਾਂ 'ਤੇ ਇਨਸਾਫ ਦੇਣਾ। ਜਿਸ ਤਰ੍ਹਾਂ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਪੰਜਾਬ ਲਿਆਉਣਾ, ਕਿਉਂਕਿ ਜਿਹੜੀਆਂ ਪਿੱਛੇ ਵੀ ਉਹਨਾਂ ਦੀ ਤਰੀਕਾਂ ਹੋਈਆਂ, ਭਾਵੇਂ ਮੋਹਾਲੀ ਸੀ, ਭਾਵੇਂ ਚੰਡੀਗੜ੍ਹ, ਜਿਹੜੇ ਵੱਖ-ਵੱਖ ਕੇਸ ਹੈ, ਜਦੋਂ ਕਿ ਕੋਰਟ ਨੇ ਉਹਨਾਂ ਦੇ ਪ੍ਰੋਡਕਸ਼ਨ ਵਾਰੰਟ ਭੇਜੇ ਗਏ ਸੀ ਕਿ ਇਹਨਾਂ ਨੂੰ ਕੋਰਟ ਵਿੱਚ ਫਿਜ਼ੀਕਲ ਤੌਰ 'ਤੇ ਪੇਸ਼ ਕੀਤਾ ਜਾਵੇ, ਪਰੰਤੂ ਸਰਕਾਰਾਂ ਸਿਕਿਉਰਿਟੀ ਦਾ ਬਹਾਨਾ ਲਾ ਕੇ ਉਹਨਾਂ ਨੂੰ ਇੱਥੇ ਲੈ ਕੇ ਨਹੀਂ ਆਈਆਂ। ਸੋ ਹੁਣ ਸਰਕਾਰ ਨੇ ਕਿਹਾ ਵੀ ਅਸੀਂ 31 ਮਾਰਚ ਤੱਕ ਸਾਨੂੰ ਸਮਾਂ ਦਿਓ ਬਈ ਉਹਨਾਂ ਨੂੰ ਲਿਆ ਕੇ ਅਸੀਂ ਕੋਰਟ 'ਚ ਪੇਸ਼ ਕਰਦੇ ਹਾਂ। ਉਸ ਤੋਂ ਬਾਅਦ ਪੰਜਾਬ ਰੱਖਣ ਦਾ ਵੀ ਉਹਨਾਂ ਨੇ ਵਾਅਦਾ ਕਰਿਆ। ਇਸ ਹੋਰ ਕਈ ਮੁੱਦਿਆਂ 'ਤੇ ਹੋਈ ਹੈ, ਜਿਸ ਤਰ੍ਹਾਂ ਬਾਪੂ ਸੂਰਜ ਸਿੰਘ ਨੇ ਜਿਹੜਾ 2015 ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕ ਮਰਨ ਵਰਤ ਰੱਖਿਆ ਸੀ, ਜਿਹੜਾ 6 ਜਨਵਰੀ ਨੂੰ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਹੁਕਮ ਨੂੰ ਮੰਨਦੇ ਹੋਏ ਉਹਨਾਂ ਨੇ ਆਪਣਾ ਉਹ ਮਰਨ ਵਰਤ ਤਿਆਗ ਦਿੱਤਾ। ਸੋ ਉਹਨਾਂ ਨੂੰ ਅਸੀਂ ਪ੍ਰਸ਼ਾਸਨ ਤੋਂ ਮੰਗ ਕੀਤੀ ਸੀ ਵੀ ਜਦੋਂ ਇਹਨਾਂ ਨੇ ਆਪਣਾ ਮਰਨ ਵਰਤ ਹੈ ਜਿਹੜਾ ਉਹ ਤਿਆਗ ਦਿੱਤਾ, ਤਾਂ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹਨਾਂ ਨੂੰ ਰਿਹਾ ਕਰੇ, ਕਿਉਂਕਿ ਨਾ ਤਾਂ ਉਹਨਾਂ ਦੇ ਖਿਲਾਫ ਕੋਈ ਉੱਥੇ ਕੋਈ ਕੇਸ ਦਰਜ ਹੈ। ਇਸ ਕਰਕੇ ਪਰਿਵਾਰ ਵੀ ਮੰਗ ਕਰ ਰਿਹਾ ਸੀ, ਸੰਗਤਾਂ ਵੀ। ਅਸੀਂ ਕੌਮੀ ਇਨਸਾਫ ਮੋਰਚੇ ਵੱਲੋਂ ਵੀ ਉਹਨਾਂ ਦੀ ਰਿਹਾਈ ਦੀ ਮੰਗ ਕੀਤੀ, ਪਰੰਤੂ ਸਰਕਾਰਾਂ ਇੱਕ ਲਾਰਾ ਲੱਪਾ ਲਾ ਕੇ 2 ਦਿਨ ਦਾ, 4 ਦਿਨ, 8 ਦਿਨ ਸਮਾਂ ਲੰਘਾਉਂਦੀ ਰਹੀ। ਸੋ ਸਰਕਾਰ ਨੂੰ ਚਾਹੀਦਾ ਵੀ ਉਹਨਾਂ ਨੂੰ ਰਿਲੀਜ਼ ਕਰ ਦੇਣ, ਕਿਉਂਕਿ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਲਈ ਉਹਨਾਂ ਨੇ ਮੋਰਚਾ ਲਾਇਆ ਸੀ, ਉਹ ਮੁੱਦਾ ਇਸ ਕੌਮੀ ਇਨਸਾਫ ਮੋਰਚੇ ਦਾ ਅੰਗ ਹੈ। ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰ ਰਿਹਾ ਇਹ ਮੋਰਚਾ। ਸੋ ਉਹਨਾਂ ਨੂੰ ਸਰਕਾਰ ਨੂੰ ਬਿਨਾਂ ਸ਼ਰਤ ਰਿਹਾ ਕਰ ਦੇਣਾ ਚਾਹੀਦਾ। ਬਾਪੂ ਸੂਰਤ ਸਿੰਘ ਨੂੰ ਰਿਹਾ ਕਰਨ 'ਚ ਸਮੱਸਿਆ ਕੀ ਆਉਂਦੀ? ਸਰਕਾਰ ਨੂੰ ਰਿਹਾ ਕਿਉਂ ਨਹੀਂ ਕੀਤਾ ਜਾਂਦਾ? ਜੇ ਨੁਮਾਇੰਦੇ ਜਾਂਦੇ ਆ ਜਾਂ ਸੰਗਤ ਜਾਂਦੀ ਬਾਪੂ ਜੀ ਦੇ ਕੋਲ, ਪਾਬੰਦੀਆਂ ਲਾਈਆਂ ਜਾਂਦੀਆਂ ਨੇ, ਉਹਨਾਂ ਨੂੰ ਰੋਕਿਆ ਜਾਂਦਾ ਹੈ ਔਰ ਉਹਨਾਂ ਦੇ ਨਾਲ ਵਾਰਤਾਲਾਪ ਵੀ ਸਹੀ ਤਰੀਕੇ ਦੇ ਨਾਲ ਨਹੀਂ ਕਰਨ ਦਿੱਤਾ ਜਾਂਦਾ। ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਸਮੱਸਿਆ ਕੀ ਹੈ ਬਾਪੂ ਸੂਰਤ ਸਿੰਘ ਤੋਂ? ਦੇਖੋ, ਸਰਕਾਰ ਦੀ ਪਤਾ ਨਹੀਂ ਕੀ ਮਜਬੂਰੀ ਹੈ। ਦੇਖੋ, ਇਹ ਤਾਂ ਸਾਡਾ ਅਧਿਕਾਰ ਹੈ ਵੀ ਅਸੀਂ ਗੱਲਬਾਤ ਕਰ ਸਕਦੇ ਹਾਂ, ਉਹ ਗੱਲਬਾਤ ਕਰ ਸਕਦੇ ਹਾਂ, ਪਰੰਤੂ ਸਮੇਂ-ਸਮੇਂ 'ਤੇ ਉਹ ਖੁੱਲ੍ਹੀ ਗੱਲਬਾਤ ਕਰਨ ਲਈ ਵੀ ਰੋਕਦੇ ਰਹੇ ਪ੍ਰਸ਼ਾਸਨ। ਜਦੋਂ ਅਸੀਂ ਜਾਂਦੇ ਸੀ, ਬਹੁ ਗਿਣਤੀ 'ਚ ਉੱਥੇ ਅਫਸਰ ਵੀ ਪਹੁੰਚ ਜਾਂਦੇ ਸੀ ਉਹਨਾਂ ਕੋਲ, ਜੋ ਕਿ ਕਹਿੰਦੇ ਸੀ ਕਿ ਇੱਥੇ ਨਾ ਤਾਂ ਤੁਸੀਂ ਵੀਡੀਓ ਬਣਾ ਸਕਦੇ ਆ ਕੋਈ, ਨਾ ਇਹਨਾਂ ਦੀ ਰਿਕਾਰਡਿੰਗ ਕਰ ਸਕਦੇ ਆ। ਸੋ ਇਸ ਤਰ੍ਹਾਂ ਦੇ ਫੈਸਲੇ ਕਰਨੇ ਸਰਾਸਰ ਗਲਤ ਹੈ, ਇਸ ਤਰ੍ਹਾਂ ਦੇ ਨਹੀਂ ਚਾਹੀਦੇ। ਜੇ ਇਸ ਤਰ੍ਹਾਂ ਸਰਕਾਰਾਂ ਨੂੰ ਕੋਈ ਡਰ ਹੈ, ਉਹਨਾਂ ਨੂੰ ਬੰਦੀ ਸਿੰਘਾਂ ਨੂੰ ਰਿਹਾ ਕਰ ਦੇਣਾ ਚਾਹੀਦਾ। ਨਾਲੇ ਉਸ ਦਿਨ ਤਾਂ ਬਾਪੂ ਜੀ ਦਾ ਜਿਹੜਾ ਮਰਨ ਵਰਤ ਹੈ ਉਹ ਖਤਮ ਹੋ ਜਾਂਦਾ। ਪਰੰਤੂ ਸਰਕਾਰਾਂ ਪੰਜਾਬ ਪ੍ਰਤੀ, ਸਿੱਖਾਂ ਪ੍ਰਤੀ ਸੁਹਿਰਦ ਨਹੀਂ।
ਇਹ ਸਿਰਫ ਤੇ ਸਿਰਫ ਵੋਟਾਂ ਲੈ ਕੇ ਝੂਠੇ ਲਾਰੇ ਲਾ ਕੇ ਹੀ ਡੰਗ ਟਪਾਉਂਦੀਆਂ ਰਹੀਆਂ। ਇਸ ਕਰਕੇ ਇਸ ਤਰ੍ਹਾਂ ਦੇ ਫੈਸਲੇ ਜਿਹੜੇ ਸਰਕਾਰ ਵੱਲੋਂ ਲੈਣੇ ਉਹ ਗਲਤ ਹੈ। ਜਿਵੇਂ ਬਾਪੂ ਜੀ ਤੁਸੀਂ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ ਮੀਟਿੰਗ ਹੋਈ ਹੈ, ਵਾਰਤਾਲਾਪ ਹੋਇਆ ਹੈ, ਜਿੱਥੇ ਕੌਮੀ ਇਨਸਾਫ ਮੋਰਚਾ ਲੱਗਾ ਹੈ, ਸਿੱਖਾਂ ਦੀਆਂ ਵੱਡੀਆਂ ਪ੍ਰਮੁੱਖ ਮੰਗਾਂ ਨੇ ਜਿਹੜੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਨੇ, ਤਾਂ ਉਹਦੇ ਵਿੱਚ ਜਿਹੜੀ ਇੱਕ ਪਾਸੇ ਕਿਹਾ ਜਾਂਦਾ ਮੀਡੀਆ ਆਜ਼ਾਦ ਹੈ, ਦੂਜੇ ਪਾਸੇ ਮੋਰਚੇ ਦੀ ਕਵਰੇਜ ਕਰਨ ਵਾਲੇ ਤਕਰੀਬਨ 15 ਤੋਂ ਲੈ ਕੇ 18 ਚੈਨਲਾਂ ਨੂੰ ਪੱਕੇ ਤੌਰ ਤੇ ਬੈਨ ਕਰ ਦਿੱਤਾ ਜਾਂਦਾ ਭਾਰਤ ਵਿੱਚੋਂ। ਤੇ ਇਹਨਾਂ ਚੈਨਲਾਂ ਨੂੰ ਬੈਨ ਕਰਨ ਬਾਬਤ ਵੀ ਸਰਕਾਰ ਦੇ ਨੁਮਾਇੰਦਿਆਂ ਦੇ ਅੱਗੇ ਮੰਗ ਰੱਖੀ ਕੋਈ ਤੁਸੀਂ? ਦੇਖੋ, ਇਹ ਜਿਹੜਾ ਮੀਡੀਆ ਉਹ ਲੋਕਤੰਤਰ ਦਾ ਚੌਥਾ ਥੰਮ ਮੰਨਿਆ ਜਾਂਦਾ, ਕਿਉਂਕਿ ਜਿਹੜਾ ਜਨਤਾ ਨੂੰ ਇਨਸਾਫ ਮਿਲਣਾ ਉਹ ਇਹਨਾਂ ਦੇ ਪ੍ਰਭਾਵ ਕਰਕੇ ਹੀ ਮਿਲਣਾ। ਜੇ ਮੀਡੀਆ ਨਾ ਹੋਏ ਤਾਂ ਸਰਕਾਰਾਂ ਇਸ ਤਰ੍ਹਾਂ ਦੀਆਂ ਧੱਕੇਸ਼ਾਹੀ ਕਰਦੀਆਂ ਵੀ ਉਹਦਾ ਪ੍ਰਚਾਰ ਨਾ ਹੋਵੇ। ਸਰਕਾਰਾਂ ਆਪਣੇ ਜਿਹੜੇ ਕੀਤੇ ਹੋਏ ਕੰਮ ਹੈ ਉਹਨਾਂ 'ਤੇ ਪਰਦਾ ਪਾ ਸਕਦੀਆਂ, ਪਰ ਉਸ ਨੂੰ ਉਜਾਗਰ ਕਰਨ ਵਾਸਤੇ ਮੀਡੀਆ ਦਾ ਇੱਕ ਬਹੁਤ ਵੱਡਾ ਰੋਲ ਹੈ। ਜਿਸ ਦਿਨ ਦਾ ਕੌਮੀ ਇਨਸਾਫ ਮੋਰਚਾ ਲੱਗਿਆ, ਇਸ ਮੀਡੀਆ ਦਾ ਬਹੁਤ ਵੱਡਾ ਰੋਲ ਹੈ, ਜਿਹੜਾ ਇਸ ਮੋਰਚੇ ਦੀ ਆਵਾਜ਼ ਦੇਸ਼ ਵਿਦੇਸ਼ ਦੇ ਕੋਨੇ-ਕੋਨੇ ਤੱਕ ਪਹੁੰਚਾ ਰਿਹਾ ਸੀ। ਸੰਗਤਾਂ ਜੁੜ ਰਹੀਆਂ ਸੀ। ਅਸਲ ਜਿਨ੍ਹਾਂ ਨੂੰ ਪਤਾ ਵੀ ਨਹੀਂ ਇਹਨਾਂ ਮੁੱਦਿਆਂ ਬਾਰੇ, ਉਹਨਾਂ ਦਾ ਵੀ ਮਤਲਬ ਸਹਿਯੋਗ ਹੋ ਰਿਹਾ ਸੀ, ਕਿਉਂਕਿ ਜਦੋਂ ਸੰਗਤਾਂ ਦੇ ਸਾਹਮਣੇ ਅਸਲੀਅਤ ਜਾਂਦੀ ਹੈ, ਉਹ ਦੇਖਦੇ ਆ ਵਾਕਈ ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀਆਂ ਦਾ ਇਨਸਾਫ ਨਹੀਂ ਮਿਲਦਾ। ਫਿਰ ਬੰਦੀ ਸਿੰਘ ਜਿਹੜੇ ਸਜ਼ਾਵਾਂ ਪੂਰੀਆਂ ਵੀ ਕਰ ਚੁੱਕੇ, ਉਹਨਾਂ ਦਾ ਇਨਸਾਫ ਨਹੀਂ ਸਰਕਾਰਾਂ ਦੇ ਰਹੀਆਂ। ਸੋ ਇਹ ਸਰਕਾਰਾਂ ਦੇ ਖਿਲਾਫ ਇੱਕ ਲੋਕ ਲਹਿਰ ਬਣਦੀ ਜਾ ਰਹੀ ਸੀ। ਉਸ ਤੋਂ ਬਖਲਾੜ 'ਚ ਆ ਕੇ ਜਿਹੜਾ ਸਰਕਾਰਾਂ ਨੇ ਸਾਡੇ 15 ਤੋਂ 18 ਜਿਹੜੇ ਚੈਨਲ ਸੀ ਕਵਰਿੰਗ ਕਰਕੇ ਇਸ ਨੂੰ ਲਾਈਵ ਕਰਦੇ ਸੀ, ਪ੍ਰੋਗਰਾਮ ਦੇਸ਼ ਵਿਦੇਸ਼ ਦੇ ਕੋਨੇ-ਕੋਨੇ ਤੱਕ ਪਹੁੰਚਾਉਂਦੇ ਸੀ, ਉਸ ਨੂੰ ਬੈਨ ਕਰ ਦਿੱਤਾ। ਦੱਸੋ, ਇਹ ਸਰਾਸਰ ਇੱਕ ਪ੍ਰੈਸ ਦੀ ਆਜ਼ਾਦੀ 'ਤੇ ਧੱਕਾ ਸਰਕਾਰ ਵੱਲੋਂ। ਇਸ ਕਰਕੇ ਇਹਦੇ ਬਾਰੇ ਵੀ ਗੱਲ ਹੋਈ ਹੈ, ਪਰ ਪੰਜਾਬ ਸਰਕਾਰ ਨੇ ਆਪਣਾ ਪੱਲਾ ਛਡਾਇਆ ਵੀ ਇਹ ਤਾਂ ਸੈਂਟਰ ਸਰਕਾਰ ਦਾ ਮਸਲਾ, ਉਹਨਾਂ ਨੇ ਹੀ ਬੈਨ ਕੀਤੇ ਹੈ, ਉਹ ਹੀ ਇਹਨਾਂ ਨੂੰ ਚਾਲੂ ਕਰ ਸਕਦੇ ਹੈ। ਇਸ ਕਰਕੇ ਸਰਕਾਰਾਂ ਦਾ ਇਸ ਤਰ੍ਹਾਂ ਦਾ ਫੈਸਲਾ ਕੋਈ ਚੰਗਾ ਨਹੀਂ। ਬਾਪੂ ਜੀ, ਅਖੀਰ ਵਿੱਚ ਸਵਾਲ ਕਰਨਾ ਚਾਹੁੰਦਾ ਕਿ ਮੋਰਚੇ ਦੀ ਭਵਿੱਖ ਦੀ ਰਣਨੀਤੀ ਨੂੰ, ਪੱਕੇ ਮੋਰਚੇ ਨੂੰ ਲੈ ਕੇ ਜਾਂ ਅਗਲਾ ਪ੍ਰੋਗਰਾਮ ਦੇਣ ਨੂੰ ਕੋਈ ਰਣਨੀਤੀ ਲੈ ਕੇ ਬਣਾ ਰਹੇ ਹੋ ਜੀ? ਦੇਖੋ, ਸਮੇਂ-ਸਮੇਂ 'ਤੇ ਅਸੀਂ ਵਿਚਾਰ ਕਰਕੇ ਜਿਹੜੀ ਤਾਲਮੇਲ ਕਮੇਟੀ ਬਣਾਈ ਹੈ ਉਹ ਪ੍ਰੋਗਰਾਮ ਦੇ ਰਹੀ ਹੈ। ਹੁਣ 5 ਮਾਰਚ ਦੀ ਅਸੀਂ ਇੱਕ ਸੰਗਤਾਂ ਨੂੰ ਕਾਲ ਦਿੱਤੀ ਹੈ ਕਿ ਜਿੰਨੇ ਵੀ ਪੰਜਾਬ ਦੇ 117 MLA ਹੈ, ਉਹਨਾਂ ਦਾ ਹਲਕੇ ਦੀਆਂ ਸੰਗਤਾਂ ਹੀ, ਜਿਨ੍ਹਾਂ ਵੋਟਰਾਂ ਨੇ ਉਹਨਾਂ ਨੂੰ ਵੋਟ ਪਾ ਕੇ MLA ਬਣਾਇਆ, ਭਾਵੇਂ ਉਹ ਕਿਸੇ ਵੀ ਪਾਰਟੀ ਦਾ, ਜਿਹੜੀਆਂ ਵੀ ਜਥੇਬੰਦੀਆਂ ਇਸ ਕੌਮੀ ਇਨਸਾਫ ਮੋਰਚੇ ਨੂੰ ਸਹਿਯੋਗ ਕਰ ਰਹੀਆਂ, ਸਮਰਥਨ ਦੇ ਰਹੀਆਂ, ਉਹ ਹੀ ਹਲਕੇ ਦੀਆਂ ਸੰਗਤਾਂ ਉਹਨਾਂ MLA ਨੂੰ ਮਿਲਣਗੀਆਂ। 5 ਤਰੀਕ ਨੂੰ ਆਪਣਾ ਇੱਕ ਮੰਗ ਪੱਤਰ ਵੀ ਦੇਣਗੀਆਂ ਅਤੇ ਉਹਨਾਂ ਨੂੰ ਇਸ ਚੀਜ਼ ਤੋਂ ਜਾਣੂ ਕਰਾਉਣਗੀਆਂ ਕਿ ਜਿਸ ਤਰ੍ਹਾਂ ਤਾਮਿਲਨਾਡੂ ਸਰਕਾਰ ਨੇ ਰਾਜੀਵ ਗਾਂਧੀ ਦੇ ਕਾਤਲਾਂ ਦੇ ਹੱਕ ਵਿੱਚ ਇੱਕ ਵਿਧਾਨ ਸਭਾ 'ਚ ਮਤਾ ਪਾਸ ਕੀਤਾ ਸੀ, ਉਸੇ ਤਰਜ਼ 'ਤੇ ਜਿਹੜਾ 3 ਮਾਰਚ ਨੂੰ ਪੰਜਾਬ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਹੈ ਉਸ ਹੋਣ ਜਾ ਰਿਹਾ। ਸੋ ਉਸ ਦਿਨ ਉਸ ਵਿਧਾਨ ਸਭਾ ਸੈਸ਼ਨ 'ਚ ਇਹ ਮਤਾ ਪਾਸ ਕਰਨ ਬੰਦੀ ਸਿੰਘਾਂ ਦੀ ਰਿਹਾਈ ਲਈ, ਤਾਂ ਕਿ ਸਾਡੇ ਬੰਦੀ ਸਿੰਘ ਬਾਹਰ ਆ ਸਕਣ। ਅੱਜ ਅਸੀਂ ਅੱਜ ਵੀ ਇੱਕ ਪ੍ਰੋਗਰਾਮ ਦੇਣ ਜਾ ਰਹੇ ਹਾਂ ਕਿ ਹੋਲਾ ਮਹੱਲਾ ਜਿਹੜਾ ਸਿੱਖਾਂ ਦਾ ਬਹੁਤ ਵੱਡਾ ਸਮਝੋ ਤਿਉਹਾਰ, ਉਹ ਇੱਕ ਬਹੁਤ ਵੱਡੀ ਉਹ ਹੈ, ਉਹ ਮਨਾਉਣ ਜਾ ਰਹੇ ਹਾਂ ਅਸੀਂ ਕੌਮੀ ਇਨਸਾਫ ਮੋਰਚੇ 'ਚ। ਸੋ ਸੰਗਤਾਂ ਨੂੰ ਅਪੀਲ ਵੀ ਕਰਦੇ ਹਾਂ ਅਸੀਂ ਵੀ 7 ਅਤੇ 8 ਤਰੀਕ ਨੂੰ ਇੱਥੇ ਉਹ ਬਹੁਤ ਵੱਡੀ ਪੱਧਰ 'ਤੇ ਮਨਾਇਆ ਜਾਵੇਗਾ। ਸੋ ਇਸ ਤਰ੍ਹਾਂ ਦੇ ਪ੍ਰੋਗਰਾਮ ਲਗਾਤਾਰ ਕੌਮੀ ਇਨਸਾਫ ਮੋਰਚੇ ਵੱਲੋਂ ਦਿੱਤੇ ਜਾ ਰਹੇ ਹੈ, ਸੰਗਤਾਂ ਨੂੰ ਨਾਲ ਜੋੜਨ ਵਾਸਤੇ। ਸੰਗਤਾਂ ਦੀ ਆਮਦ ਹੈ ਜਿਹੜੀ ਦਿਨ ਪਰ ਦਿਨ ਵੱਧਦੀ ਜਾ ਰਹੀ ਹੈ। ਕੌਮੀ ਮੋਰਚੇ ਦੇ ਮੁੱਖ ਆਗੂ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਧਰਮੀ ਪਿਤਾ ਬਾਪੂ ਗੁਰਚਰਨ ਸਿੰਘ ਦੇ ਨਾਲ ਗੱਲਬਾਤ ਕੀਤੀ ਹੈ। ਜਿੱਥੇ ਕੌਮੀ ਇਨਸਾਫ ਮੋਰਚੇ ਦੀਆਂ ਵੱਡੀਆਂ ਮੰਗਾਂ ਨੇ, ਉੱਥੇ ਕਿਤੇ ਨਾ ਕਿਤੇ ਸਰਕਾਰ ਦੇ ਵੱਲੋਂ ਵਧੀਕੀ ਵੀ ਕੀਤੀ ਗਈ ਹੈ ਅਤੇ ਲੋਕਤੰਤਰ ਦਾ ਗਲਾ ਘੋਟਦਿਆਂ ਹੋਇਆਂ ਜਿਹੜੇ ਮੋਰਚੇ ਦੇ ਕਵਰੇਜ ਕਰਨ ਵਾਲੇ ਚੈਨਲ ਨੇ
ਉਹਨਾਂ ਨੂੰ ਵੀ ਬੰਦ ਕੀਤਾ ਜਾ ਰਿਹਾ ਹੈ। ਭਵਿੱਖ ਵਿੱਚ ਇਸ ਤਰ੍ਹਾਂ ਦੇ तमाम ਮਸਲਿਆਂ ਨੂੰ ਲੈ ਕੇ तमाम ਸਵਾਲ ਜਵਾਬ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।